ਪੰਜਾਬੀ ਰੇਡੀਓ USA ਸੁਣੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਸਤੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਡੋਨਾਲਡ ਟਰੰਪ ਤੇ ਹਿਲਰੀ ਕਲਿੰਟਨ ਦੇ ਵਿਚਕਾਰ ਅੱਜ ਹੋਇਆ ਪਹਿਲਾ ਪ੍ਰੈਜ਼ੀਡੈਂਸ਼ੀਅਲ ਡਿਬੇਟ। ਟੈਕਸਸ ਦੇ ਸ਼ਹਿਰ ਹੂਸਟਨ ਦੇ ਵਿੱਚ ਹੋਈ ਸ਼ੂਟਿੰਗ 'ਚ 9 ਲੋਕ ਜ਼ਖਮੀ। US ਦੇ ਵਿੱਚ ਮਰਡਰਸ ਰੇਟ 2015 ਦੇ ਵਿੱਚ 11% ਵਧੇ। ਆਇਓਵਾ ਦੇ ਵਿੱਚ ਫਲੱਡ ਆਉਣ ਕਾਰਨ ਘਰ ਖਾਲੀ ਕਰਵਾਏ ਗਏ। ਨਾਰਥ ਕੈਰੋਲਾਈਨਾ ਦੇ ਵਿੱਚ ਸ਼ਾਰਲਟ ਪ੍ਰੋਟੈਸਟ ਮਾਮਲੇ ਦੇ ਵਿੱਚ ਆਇਆ ਇੱਕ ਨਵਾਂ ਮੋੜ। ਗ੍ਰੀਨ ਪਾਰਟੀ ਦੀ ਉਮੀਦਵਾਰ ਡਾਕਟਰ ਜਿਲ ਸਟਾਈਨ ਨੂੰ ਡਿਬੇਟ ਵਾਲੀ ਜਗ੍ਹਾ ਤੋਂ ਕੱਢਿਆ ਗਿਆ ਬਾਹਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਅੱਜ ਹਿਲਰੀ ਕਲਿੰਟਨ ਅਤੇ ਡੋਨਾਲਡ ਟਰੰਪ ਦੇ ਵਿਚਕਾਰ ਪਹਿਲੀ ਡਿਬੇਟ ਨਿਊਯਾਰਕ ਦੇ ਵਿੱਚ ਹੋਈ। ਇਸ ਡਿਬੇਟ ਦੇ ਵਿੱਚ ਦੋਨੋਂ ਹੀ ਉਮੀਦਵਾਰਾਂ ਨੇ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਵੀ ਲਾਏ ਅਤੇ ਆਪਣੇ ਪੁਆਇੰਟ ਵੀ ਕਲੀਅਰ ਕੀਤੇ, ਜਿੱਥੇ ਕਿ ਹਿਲਰੀ ਕਲਿੰਟਨ ਆਪਣੀ ਈਮੇਲ ਸਰਵਰ ਵਾਲਾ ਮੁੱਦਾ ਹੋਵੇ ਜਾਂ ਕਈ ਹੋਰ ਮੁੱਦੇ ਜਿਸ ਦੇ ਇਲਜ਼ਾਮ ਉਹਨਾਂ ਤੇ ਲਾਏ ਗਏ, ਉਹਨਾਂ ਨੇ ਉਸ ਨੂੰ ਆਪਣੀ ਗਲਤੀ ਦੇ ਰੂਪ ਦੇ ਵਿੱਚ ਸਵੀਕਾਰ ਕੀਤਾ। ਉਧਰ ਹੀ ਡੋਨਾਲਡ ਟਰੰਪ ਆਪਣੇ ਤੇ ਲੱਗੇ ਸਾਰੇ ਹੀ ਦੋਸ਼ਾਂ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ। ਡੋਨਾਲਡ ਟਰੰਪ ਨੇ ਉਹਨਾਂ ਤੇ ਉੱਠੇ ਗਏ ਸਵਾਲ ਦਾ ਕੋਈ ਵੀ ਸਿੱਧਾ ਜਵਾਬ ਨਹੀਂ ਦਿੱਤਾ, ਪਰ ਉਹ ਹਿਲਰੀ ਕਲਿੰਟਨ ਨੂੰ ਕਾਫੀ ਮਾਮਲਿਆਂ ਦੇ ਵਿੱਚ ਘੇਰਨ ਦੇ ਵਿੱਚ ਕਾਮਯਾਬ ਜ਼ਰੂਰ ਹੋਏ। ਜਿਵੇਂ ਕਿ ਹਿਲਰੀ ਕਲਿੰਟਨ ਨੇ ਹੈਲਥ ਕੇਅਰ, ਐਜੂਕੇਸ਼ਨ ਜਾਂ ਫਿਰ ਆਈਸਿਸ ਦੀ ਗੱਲਬਾਤ ਕੀਤੀ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਹਨ ਅਤੇ ਉਹ ਕੀ ਕਰ ਰਹੇ ਹਨ, ਇਹ ਜਨਤਾ ਨੂੰ ਜਵਾਬ ਚਾਹੀਦਾ ਹੈ। ਡੋਨਾਲਡ ਟਰੰਪ ਨੇ ਇੱਕ ਵਾਰੀ ਫਿਰ ਹਿਲਰੀ ਕਲਿੰਟਨ ਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਰਾਕ ਦੇ ਵਿੱਚੋਂ ਬਿਨਾਂ ਤਿਆਰੀ ਤੋਂ ਆਰਮੀ ਵਾਪਸ ਲੈ ਕੇ ਆਉਣ ਦੇ ਉੱਤੇ ਨਿਸ਼ਾਨਾ ਕੱਸਿਆ ਤੇ ਕਿਹਾ ਕਿ ਆਈਸਿਸ ਨੂੰ ਖੜਾ ਕਰਨ ਦੇ ਲਈ ਉਹਨਾਂ ਦਾ ਇਹ ਫੈਸਲਾ ਕਾਫੀ ਹੱਦ ਤੱਕ ਜ਼ਿੰਮੇਵਾਰ ਸੀ। ਪਰ ਇੱਕ ਵਾਰੀ ਫਿਰ ਡੋਨਾਲਡ ਟਰੰਪ ਡੋਮੈਸਟਿਕ ਜਾਂ ਫਿਰ ਆਈਸਿਸ ਨੂੰ ਬਾਹਰੀ ਰੂਪ ਦੇ ਵਿੱਚ ਉਹ ਕਿਵੇਂ ਰੋਕਣਗੇ, ਇਸ ਪਲਾਨ ਦੇ ਉੱਤੇ ਉਹ ਕੁਝ ਵੀ ਨਹੀਂ ਬੋਲੇ। ਨਾਟੋ ਲਾਈਵ ਤੇ ਪੁੱਛੇ ਗਏ ਸਵਾਲ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬਿਜ਼ਨਸਮੈਨ ਹਨ ਅਤੇ ਜ਼ਿਆਦਾ ਕੁਝ ਨਾਟੋ ਦੇ ਬਾਰੇ ਨਹੀਂ ਸਮਝਦੇ, ਪਰ ਉਹ ਇੰਨਾ ਜ਼ਰੂਰ ਸਮਝਦੇ ਹਨ ਜੇਕਰ ਅਮਰੀਕਾ ਕਿਸੇ ਦੀ ਸੁਰੱਖਿਆ ਕਰਦਾ ਹੈ ਤਾਂ ਉਸ ਦੇ ਬਦਲੇ ਉਸ ਦੇਸ਼ ਤੋਂ ਕੁਛ ਨਾ ਕੁਛ ਲੈਣਾ ਚਾਹੀਦਾ ਹੈ। ਜਿੰਨਾ ਚਿਰ ਉਹ ਕੰਟਰੀਜ਼ ਅਮਰੀਕਾ ਨੂੰ ਪੇ ਨਹੀਂ ਕਰ ਰਹੀਆਂ, ਅਮਰੀਕਾ ਨੂੰ ਉਹਨਾਂ ਦੀ ਸੁਰੱਖਿਆ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਉਧਰੋਂ ਹਿਲਰੀ ਕਲਿੰਟਨ ਨੇ ਕਿਹਾ ਕਿ ਰਣਨੀਤਿਕ ਤੌਰ ਦੇ ਉੱਤੇ ਮਜ਼ਬੂਤ ਰਹਿਣ ਦੇ ਲਈ ਅਲਾਈਜ਼ ਦੀ ਜ਼ਰੂਰਤ ਹੁੰਦੀ ਹੈ। ਡੋਨਾਲਡ ਟਰੰਪ ਨੇ ਹਿਲਰੀ ਕਲਿੰਟਨ ਨੂੰ ਬਿਲ ਕਲਿੰਟਨ ਦੁਆਰਾ ਸਾਈਨ ਕੀਤੀ ਗਈ ਨਾਫਟਾ ਟ੍ਰੇਡ ਟ੍ਰੀਟੀ ਦੇ ਉੱਤੇ ਵੀ ਘੇਰਿਆ ਅਤੇ ਡੋਨਾਲਡ ਟਰੰਪ ਨੇ ਹਿਲਰੀ ਕਲਿੰਟਨ ਅਤੇ ਓਬਾਮਾ ਪ੍ਰਸ਼ਾਸਨ ਨੂੰ ਇਰਾਕ ਵਾਰ ਦੇ ਉੱਤੇ ਜਾਣ ਦਾ ਜ਼ਿੰਮੇਵਾਰ ਵੀ ਠਹਿਰਾਇਆ। ਹਾਲਾਂਕਿ ਹਿਲਰੀ ਕਲਿੰਟਨ ਨੇ ਕਿਹਾ ਕਿ ਇਰਾਕ ਵਾਰ ਦੇ ਉੱਤੇ ਜਾਣ ਦਾ ਫੈਸਲਾ ਸਾਬਕਾ ਰਾਸ਼ਟਰਪਤੀ ਜਾਰਜ W ਬੁਸ਼ ਦਾ ਸੀ, ਨਾ ਕਿ ਓਬਾਮਾ ਪ੍ਰਸ਼ਾਸਨ ਦਾ। ਅਤੇ ਹਿਲਰੀ ਕਲਿੰਟਨ ਨੇ ਇਹ ਵੀ ਕਿਹਾ ਕਿ ਇਰਾਕ ਵਾਰ ਦੇ ਉੱਤੇ ਜਾਣ ਦੇ ਲਈ ਡੋਨਾਲਡ ਟਰੰਪ ਵੀ ਉਸ ਸਮੇਂ ਉਸ ਦੇ ਹੱਕ ਦੇ ਵਿੱਚ ਸਨ। ਹਾਲਾਂਕਿ ਡੋਨਾਲਡ ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ। ਡੋਨਾਲਡ ਟਰੰਪ ਹਾਲਾਂਕਿ ਆਊਟਸੋਰਸਿੰਗ ਦੀ ਲਗਾਤਾਰ ਗੱਲ ਕਰਦੇ ਆਏ ਹਨ ਤੇ ਇਸ ਡਿਬੇਟ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਕੰਪਨੀਆਂ ਨੂੰ ਵਾਪਸ ਲੈ ਕੇ ਆਉਣਗੇ ਜੋ ਆਊਟਸੋਰਸਿੰਗ ਦੇ ਤਹਿਤ ਦੂਸਰੀਆਂ ਕੰਟਰੀਜ਼ ਦੇ ਵਿੱਚ ਜੌਬ ਪੈਦਾ ਕਰ ਰਹੀਆਂ ਹਨ। ਪਰ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਕੋਲੇ ਇਹ ਕੀ ਪਲਾਨ ਹੈ ਕਿ ਉਹ ਬਾਹਰਲੀਆਂ ਕੰਪਨੀਆਂ ਨੂੰ ਦੁਬਾਰਾ ਅਮਰੀਕਾ ਦੇ ਵਿੱਚ ਐਸਟੈਬਲਿਸ਼ ਕਰਨ ਲਈ ਮਜਬੂਰ ਕਰਨਗੇ, ਤਾਂ ਡੋਨਾਲਡ ਟਰੰਪ ਨੇ ਇਸ ਗੱਲ ਦਾ ਜਵਾਬ ਫਿਰ ਗੋਲਮੋਲ ਕਰ ਦਿੱਤਾ। ਟੈਕਸਸ ਦੇ ਸ਼ਹਿਰ ਹੂਸਟਨ ਦੇ ਵਿੱਚ ਅੱਜ ਇੱਕ ਲਾਇਰ ਨੇ ਮਾਲ ਦੇ ਬਾਹਰ ਗੋਲੀਆਂ ਚਲਾਉਂਦੇ ਹੋਏ 9 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਟੈਕਸਸ ਦੇ ਲੋਕਲ ਸਮੇਂ 6:30 ਵਜੇ ਇੱਕ ਗਰੋਸਰੀ ਸਟੋਰ ਦੇ ਨਜ਼ਦੀਕ ਸਾਊਥ ਵੈਸਟ ਹੂਸਟਨ ਦੇ ਵਿੱਚ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਕਿ ਹਮਲਾਵਰ ਨੇ ਨਾਜ਼ੀ ਦੀ ਯੂਨੀਫਾਰਮ ਪਾ ਰੱਖੀ ਸੀ ਅਤੇ ਉੱਥੇ ਮੌਜੂਦ ਇੱਕ ਦਰਖਤ ਦੇ ਓਲੇ ਲੁੱਕ ਕੇ ਉਹ ਪੁਲਿਸ ਅਫਸਰ ਦੇ ਉੱਤੇ ਵੀ ਗੋਲੀਆਂ ਚਲਾਉਂਦਾ ਰਿਹਾ, ਪਰ ਬਾਅਦ ਦੇ ਵਿੱਚ ਪੁਲਿਸ ਅਫਸਰ ਨੇ ਉਸ ਨੂੰ ਮਾਰ ਗਿਰਾਇਆ। ਇਸ ਪੂਰੀ ਘਟਨਾ ਦੇ ਵਿੱਚ 9 ਲੋਕ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਨੂੰ ਗੋਲੀਆਂ ਵੱਜੀਆਂ ਹਨ ਅਤੇ ਇਹਨਾਂ 6 ਦੇ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਬਾਕੀ 3 ਗੋਲੀਆਂ ਚੱਲਣ ਕਰਕੇ ਟੁੱਟੇ ਕੱਚ ਕਰਕੇ ਜ਼ਖਮੀ ਹੋਏ ਹਨ। ਹਾਲਾਂਕਿ ਸਸਪੈਕਟ ਦਾ ਨਾਮ ਪੁਲਿਸ ਦੇ ਵੱਲੋਂ ਰਿਲੀਜ਼ ਨਹੀਂ ਕੀਤਾ ਗਿਆ, ਪਰ KRPC ਦੀਆਂ ਆਈਆਂ ਰਿਪੋਰਟਸ ਦੇ ਮੁਤਾਬਿਕ ਜੋ ਕਾਰ ਉਸ ਜਗ੍ਹਾ ਦੇ ਉੱਤੇ ਮਿਲੀ ਹੈ ਉਹ 46 ਸਾਲਾਂ ਦੇ ਨਾਥਨ ਦਸਾਈ ਦੀ ਦੱਸੀ ਜਾ ਰਹੀ ਹੈ ਅਤੇ ਇਹ ਆਪਣੀ ਫਰਮ ਤੋਂ ਕਾਫੀ ਜ਼ਿਆਦਾ ਨਿਰਾਸ਼ ਲੱਗ ਰਿਹਾ ਸੀ। ਇਸ ਦੇ ਅਪਾਰਟਮੈਂਟ ਦੇ ਵਿੱਚ ਵੀ ਨਾਜ਼ੀ ਦੇ ਨਾਲ
ਜੁੜੀਆਂ ਕਈ ਚੀਜ਼ਾਂ ਪਾਈਆਂ ਗਈਆਂ। FBI ਨੇ ਕਿਹਾ ਕਿ ਇਸ ਪੂਰੀ ਘਟਨਾ ਦੇ ਵਿੱਚ ਅੱਤਵਾਦ ਦਾ ਕੋਈ ਵੀ ਲਿੰਕ ਨਹੀਂ ਲੱਗਦਾ। ਦੱਸਿਆ ਜਾ ਰਿਹਾ ਕਿ ਇਸ ਸ਼ੂਟਿੰਗ ਦੀ ਘਟਨਾ ਦੇ ਵਿੱਚ ਜੋ ਗਨਜ਼ ਉਸਨੇ ਇਸਤੇਮਾਲ ਕੀਤੀਆਂ ਉਸ ਨੂੰ 5 ਸਾਲ ਪਹਿਲਾਂ ਲੀਗਲ ਤੌਰ ਦੇ ਉੱਤੇ ਖਰੀਦਿਆ ਗਿਆ ਸੀ ਅਤੇ ਕਾਫੀ ਸਾਰਾ ਗੋਲਾ ਬਾਰੂਦ ਉਸਦੇ ਕੋਲ ਸੀ। ਉਸਦੇ ਗਵਾਂਢੀ ਦੱਸਦੇ ਹਨ ਕਿ ਕੁਝ ਹਫ਼ਤੇ ਪਹਿਲਾਂ ਵੀ ਉਸਨੇ ਇੱਕ ਛੋਟੇ-ਮੋਟੇ ਝਗੜੇ ਦੇ ਵਿੱਚ ਕਿਸੇ ਦੇ ਉੱਤੇ ਵੈਪਨ ਨਾਲ ਅਸੌਲਟ ਕੀਤਾ ਸੀ, ਪਰ ਉਸਨੂੰ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਸਾਹਮਣੇ ਆਈ ਇੱਕ ਰਿਪੋਰਟ ਦੇ ਮੁਤਾਬਿਕ US ਦੇ ਵਿੱਚ ਪਿਛਲੇ ਸਾਲ ਮਰਡਰਸ ਦੀ ਸੰਖਿਆ 11% ਵਧੀ ਹੈ। 2015 ਦੇ ਵਿੱਚ ਵਾਇਲੈਂਟ ਕ੍ਰਾਈਮ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ 15,696 ਪੂਰੇ ਦੇਸ਼ ਭਰ ਦੇ ਵਿੱਚ ਰਹੀ, ਜੋ ਕਿ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਸਭ ਤੋਂ ਵੱਡੀ ਦੱਸੀ ਜਾ ਰਹੀ ਹੈ। ਅਟਾਰਨੀ ਜਨਰਲ ਲੋਰੇਟਾ ਲਿੰਚ ਨੇ ਇਸ ਰਿਪੋਰਟ ਦੇ ਉੱਤੇ ਕਿਹਾ ਕਿ ਇਹ ਕ੍ਰਾਈਮ ਡੇਟਾ ਸ਼ੋਅ ਕਰਦਾ ਹੈ ਕਿ ਸਾਡੇ ਲਈ ਕਾਫੀ ਜ਼ਿਆਦਾ ਕੰਮ ਕਰਨ ਵਾਲਾ ਪਿਆ ਹੈ। 2015 ਦੇ ਵਿੱਚ ਗਨ ਨਾਲ ਜੁੜੇ ਮਾਮਲਿਆਂ ਦੇ ਵਿੱਚ 2014 ਦੇ ਨਾਲੋਂ 1500 ਜ਼ਿਆਦਾ ਲੋਕਾਂ ਦੀ ਮੌਤ ਹੋਈ ਅਤੇ ਅਫਰੀਕਨ ਅਮਰੀਕਨ 900 ਲੋਕਾਂ ਦੀ ਜ਼ਿਆਦਾ 2014 ਦੇ ਨਾਲੋਂ ਵਾਇਲੈਂਟ ਕ੍ਰਾਈਮਸ ਦੇ ਵਿੱਚ ਮੌਤ ਹੋਈ। ਰੇਪ ਕੇਸ ਵੀ 2015 ਦੇ ਵਿੱਚ 6.5% ਵਧੇ। ਆਇਓਵਾ ਸ਼ਹਿਰ ਦੇ ਵਿੱਚ ਆਏ ਫਲੱਡ ਕਾਰਨ ਕਾਫੀ ਸੰਖਿਆ ਦੇ ਵਿੱਚ ਲੋਕਾਂ ਨੂੰ ਘਰੋਂ ਬੇਘਰ ਹੋਣਾ ਪੈ ਰਿਹਾ ਹੈ। ਦਰਿਆਵਾਂ ਦੇ ਵਿੱਚ ਵਧੇ ਪਾਣੀ ਦੇ ਕਰਕੇ ਆਇਓਵਾ ਵਿਸਕੌਨਸਿਨ ਇਲਾਕਿਆਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਉੱਚੀਆਂ ਥਾਵਾਂ ਤੇ ਜਾਣਾ ਪੈ ਰਿਹਾ ਹੈ। ਈਸਟਰਨ ਆਇਓਵਾ ਦੇ ਵਿੱਚ 10,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਅਤੇ ਕਾਰੋਬਾਰ ਛੱਡ ਕੇ ਮੂਵ ਹੋਣਾ ਪਿਆ ਹੈ। ਸ਼ਹਿਰ ਦੇ ਨਾਲ ਵਗਦੀ ਸੀਡਰ ਨਾਮ ਦੀ ਇਹ ਨਦੀ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆ ਗਿਆ, ਜਿਸ ਦੇ ਕਾਰਨ ਇਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਵੜਿਆ। ਆਇਓਵਾ ਨੈਸ਼ਨਲ ਗਾਰਡ ਦੇ 400 ਤੋਂ ਵੀ ਜ਼ਿਆਦਾ ਜਵਾਨ ਇਵੈਕੂਏਸ਼ਨ ਪੁਆਇੰਟ ਦੇ ਉੱਤੇ ਲੋਕਾਂ ਦੀ ਮਦਦ ਕਰ ਰਹੇ ਹਨ। ਇੰਟਰਸਟੇਟ ਹਾਈਵੇ 80 ਹਜੇ ਤੱਕ ਖੁੱਲ੍ਹਾ ਹੈ, ਪਰ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿਹਾ ਹੈ ਕਿ ਜਲਦੀ ਹੀ ਇਸ ਨੂੰ ਬੰਦ ਕੀਤਾ ਜਾਏਗਾ। ਲੋਕਲ ਅਫੀਸ਼ੀਅਲ ਨੇ ਰਾਤ 8 ਵਜੇ ਤੋਂ ਲੈ ਕੇ ਸਵੇਰ 7 ਵਜੇ ਤੱਕ ਕਰਫਿਊ ਡਿਕਲੇਅਰ ਕਰ ਦਿੱਤਾ ਹੈ। ਨਾਰਥ ਕੈਰੋਲਾਈਨਾ ਦੇ ਸ਼ਹਿਰ ਸ਼ਾਰਲਟ ਦੇ ਵਿੱਚ ਹੋਈ ਸ਼ੂਟਿੰਗ ਦੀ ਘਟਨਾ, ਜਿਸ ਦੇ ਵਿੱਚ ਪੁਲਿਸ ਅਫਸਰ ਦੁਆਰਾ ਇੱਕ ਅਫਰੀਕਨ ਅਮਰੀਕਨ ਵਿਅਕਤੀ ਕੈਥ ਸਕਾਟ ਮਾਰਿਆ ਗਿਆ ਸੀ, ਉਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਪਹਿਲਾਂ ਹੀ ਇਸ ਨੂੰ ਲੈ ਕੇ ਕਾਫੀ ਪ੍ਰੋਟੈਸਟ ਹੋ ਚੁੱਕੇ ਹਨ। ਪ੍ਰੋਟੈਸਟਰਜ਼ ਨੇ NFL ਲੀਗ ਦੇ ਮੈਚ ਦੇ ਪਹਿਲਾਂ ਵੀ ਇੱਕ ਪ੍ਰੋਟੈਸਟ ਕੀਤਾ ਸੀ। ਸੋ ਨਵੀਂ ਜੋ ਮੋੜ ਆਇਆ ਉਸ ਦੇ ਵਿੱਚ ਪਤਾ ਲੱਗਿਆ ਹੈ ਕਿ ਪੁਲਿਸ ਅਫਸਰ ਨੇ ਸ਼ੂਟਿੰਗ ਤੋਂ ਪਹਿਲਾਂ ਆਪਣਾ ਬੋਡੀ ਕੈਮਰਾ ਔਨ ਨਹੀਂ ਕੀਤਾ ਅਤੇ ਇਹ ਸਿੱਧਾ ਡਿਪਾਰਟਮੈਂਟ ਪਾਲਿਸੀ ਦੀ ਵਾਇਲੇਸ਼ਨ ਹੈ। ਉਸ ਪੁਲਿਸ ਅਫਸਰ ਨੇ ਜਦੋਂ ਸਕਾਟ ਨੂੰ ਗੋਲੀ ਮਾਰ ਦਿੱਤੀ, ਉਸ ਤੋਂ ਬਾਅਦ ਦੇ ਵਿੱਚ ਆਪਣਾ ਬੋਡੀ ਕੈਮਰਾ ਔਨ ਕੀਤਾ। ਇਸੇ ਕਰਕੇ ਜੋ ਪਹਿਲੀ 30 ਸੈਕਿੰਡ ਦੀ ਵੀਡੀਓ ਆਈ ਸੀ ਉਸ ਦੇ ਵਿੱਚ ਕੁਝ ਵੀ ਸਾਊਂਡ ਨਹੀਂ ਸੀ, ਜਿਸ ਦੇ ਕਰਕੇ ਇਹ ਸਾਫ਼ ਨਹੀਂ ਹੋ ਪਾ ਰਿਹਾ ਕਿ ਉਹ ਅਫਰੀਕਨ ਅਮਰੀਕਨ ਵਿਅਕਤੀ ਜੋ ਮਾਰਿਆ ਗਿਆ ਸੀ ਉਹ ਉਸਦੇ ਕੋਲ ਗਨ ਸੀ ਜਾਂ ਫਿਰ ਉਹ ਨਿਹੱਤਾ ਸੀ। ਸ਼ਾਰਲਟ ਡਿਪਾਰਟਮੈਂਟ ਪਾਲਿਸੀ ਦੇ ਦੁਆਰਾ ਪੁਲਿਸ ਅਫਸਰ ਜਦੋਂ ਹੀ ਕਿਸੇ ਵੀ ਸੀਨ ਦੇ ਉੱਤੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਫੌਰਨ ਹੀ ਉਹ ਬੋਡੀ ਕੈਮ ਐਕਟੀਵੇਟ ਕਰਨਾ ਹੁੰਦਾ ਹੈ, ਪਰ ਉਸਨੇ ਇਸ ਦਾ ਇੰਤਜ਼ਾਰ ਕੀਤਾ ਅਤੇ ਬਾਅਦ ਦੇ ਵਿੱਚ ਬੋਡੀ ਕੈਮ ਔਨ ਕੀਤਾ। ਸੋ ਇਸ ਮਾਮਲੇ ਤੋਂ ਬਾਅਦ ਦੇ ਵਿੱਚ ਪ੍ਰੋਟੈਸਟਰਜ਼ ਨੇ ਇੱਕ ਵਾਰੀ ਫਿਰ ਇਸ ਮਾਮਲੇ ਨੂੰ ਚੱਕਿਆ। ਹੁਣ ਦੇਖਣ ਵਾਲਾ ਹੋਵੇਗਾ ਕਿ ਕੀ ਉਸ ਪੁਲਿਸ ਅਫਸਰ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ। ਗ੍ਰੀਨ ਪਾਰਟੀ ਦੀ ਉਮੀਦਵਾਰ ਡਾਕਟਰ ਜਿਲ ਸਟਾਈਨ, ਜੋ ਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ 2012 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਤੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਸੀ। ਇਹ ਮਾਮਲਾ ਇਸ ਲਈ ਉੱਠਦਾ ਹੈ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੀ ਪਾਲਿਸੀ ਦੇ ਮੁਤਾਬਿਕ ਰੀਅਲ ਕਲੀਅਰ ਪੋਲਿਟਿਕਸ ਦੇ ਸਰਵੇ ਦੇ ਵਿੱਚ ਜਿਸ ਨੂੰ 15% ਤੋਂ ਉੱਤੇ ਪੋਲਿੰਗ ਪਰਸੈਂਟੇਜ ਮਿਲਦੀ ਹੈ ਉਸ ਨੂੰ ਹੀ ਡਿਬੇਟਸ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗੈਰੀ ਜੌਨਸਨ ਅਤੇ ਗ੍ਰੀਨ ਪਾਰਟੀ ਦੀ ਉਮੀਦਵਾਰ ਡਾਕਟਰ ਜਿਲ ਸਟਾਈਨ, ਇਹਨਾਂ ਦੋਨਾਂ ਦੀ ਹੀ ਪਰਸੈਂਟੇਜ 15% ਤੋਂ ਘੱਟ ਹੈ, ਇਸ ਕਰਕੇ ਇਹਨਾਂ ਨੂੰ ਡਿਬੇਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਡਾਕਟਰ ਜਿਲ ਸਟਾਈਨ ਜਿਸ ਜਗ੍ਹਾ ਦੇ ਉੱਤੇ ਡਿਬੇਟ ਅੱਜ ਹੋਈ ਉੱਥੇ ਪਹੁੰਚੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 91 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸਟਾਕਟਨ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਮੋਡੈਸਟੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਫ੍ਰੈਜ਼ਨੋ
ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 72 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 69 ਡਿਗਰੀ ਲੋ। ਟਰਕੀ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸਿਏਟਲ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਨਿਊਯਾਰਕ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 166 ਅੰਕਾਂ ਦੀ ਗਿਰਾਵਟ ਦੇ ਨਾਲ 18,094.83 ਤੇ ਬੰਦ ਹੋਇਆ। ਨੈਸਡੈਕ 48 ਅੰਕਾਂ ਦੀ ਗਿਰਾਵਟ ਦੇ ਨਾਲ 5,257.49 ਤੇ ਬੰਦ ਹੋਇਆ। S&P 18 ਅੰਕਾਂ ਦੀ ਗਿਰਾਵਟ ਦੇ ਨਾਲ 2140.1 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 23.32 ਰਹੀ। ਵਿਲਸ਼ਰ 5000 199 ਅੰਕਾਂ ਦੀ ਗਿਰਾਵਟ ਦੇ ਨਾਲ 22,367.52 ਤੇ ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60.62, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50.37, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 86.39, ਇੱਕ ਯੂਰੋ ਦੀ ਕੀਮਤ ਰਹੀ 74.94, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.88, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.47, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48.97, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 176.75, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221.02। ਸੋਨੇ ਦਾ ਰੇਟ $1337 1 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $19.41 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ 408 272 5200 ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।